ਕੁਛ ਮੁੰਡਿਆਂ ਨੇ ਮੇਰਾ ਦੁਪੱਟਾ ਵੀ ਚੁੱਕਿਆ ਤੇ ਮੈਨੂੰ ਗੱਲਾਂ ਵੀ ਕੀਤੀਆਂ। ਓਏ ਬਸ਼ੀਰਿਆ ਉਹਦਾ ਦੌੜ ਕੇ ਆ ਜੀ ਚਲ ਸਾਥੀ ਹੋਇਆ ਦੱਸੋ। ਓ ਬਸ਼ੀਰਿਆ ਉਹ ਜਾ ਗੱਡੀਆਂ ਕਰ ਲਿਆ ਬੰਦੇ ਸਾਗ ਲਿਆ ਬਜ਼ੁਰਗਾ ਕੱਢ ਦੇ ਹੁਣੇ ਜਲਦੀ ਜਲਦੀ ਹੁਣੇ ਕਰੀ ਉਹ ਜਿੰਨੇ ਸਾਡੀ ਧੀ ਰਾਣੀ ਦੀ ਇੱਜ਼ਤ ਵੱਲੇ ਹੱਥ ਉਠਾ ਦਿਓ ਹੱਥ ਹੀ ਵੱਢ ਦਿਆਂਗੇ ਤੇ ਜਿੰਨੇ ਮੈਲੀ ਅੱਖ ਨਾਲ ਵੇਖਾ ਉਹ ਅਸੀਂ ਅੱਖ ਹੀ ਬਾਹਰ ਕੱਢ ਦਿਆਂਗੇ। ਓ ਬਸ਼ੀਰਿਆ ਅੱਜ ਉਹ ਬੰਦੇ ਤੋਂ ਫੜ ਕੇ ਰੱਖ ਦਿਆਂਗੇ। ਚਾਚਾ ਜੀ ਤੁਸੀਂ ਬੈਠੋ, ਤੁਹਾਡਾ ਮਸਲਾ ਨਹੀਂ ਮੇਰੇ ਅੱਬੂ ਦਾ ਮਸਲਾ ਹੈ। ਪੁੱਤਰ ਤੇਰੇ ਅੱਬੂ ਦਾ ਮਸਲਾ ਨਹੀਂ ਹੈ, ਇਹ ਸਾਡੀ ਇੱਜ਼ਤ ਔਰ ਸਾਡੇ ਖਾਨਦਾਨ ਦੀ ਗੈਰਤ ਦਾ ਮਸਲਾ ਹੈ। ਚਾਚੂ ਜੀ ਮੈਂ ਤੁਹਾਨੂੰ ਜਾਵਲ ਨਹੀਂ ਦੇਂਗੇ, ਤੁਸੀਂ ਇੱਥੇ ਬੈਠ ਕੇ ਮੇਰੀ ਗੱਲ ਸੁਣੋ। ਪੁੱਤਰ ਜਿਹੜੀ ਆਪਣੀ ਖਾਨਦਾਨ ਦੀ ਇੱਜ਼ਤ ਹੈ ਨਾ ਤੇ ਸਾਨੂੰ ਆਪਣੀ ਜਾਨ ਤੋਂ ਘਣੀ ਪਿਆਰੀ ਹੈ। ਚਾਚੂ ਜੀ ਬੜੇ ਅਫਸੋਸ ਦੀ ਗੱਲ ਹੈ, ਤੁਹਾਨੂੰ ਆਪਣੀ ਇੱਜ਼ਤ ਦਾ ਖਿਆਲ ਹੈ ਪਰ ਹੁਜ਼ੂਰ ਸੱਲੱਲਾਹੁ ਅਲੈहि ਵਸੱਲਮ ਦੀ ਇੱਜ਼ਤ ਤੇ ਨਾਮੂਸ ਦਾ ਖਿਆਲ ਨਹੀਂ। ਧੀ ਰਾਣੀ ਤੇਰਾ ਅੱਖਾਂ ਦਾ ਕੀ ਮਤਲਬ ਹੈ, ਮੈਂ ਕੁਝ ਸਮਝਿਆ ਨਹੀਂ। ਚਾਚੂ ਜੀ ਜਦੋਂ ਮਸਲਾ ਤੁਹਾਡੀ ਇੱਜ਼ਤ ਦਾ ਹੋਵੇ, ਤੁਹਾਡੀ ਪਾਰਟੀ ਦੀ ਇੱਜ਼ਤ ਦਾ ਹੋਵੇ, ਜਦੋਂ ਤੁਹਾਡੀ ਪਾਰਟੀ ਦੇ ਲੀਡਰ ਦੀ ਇੱਜ਼ਤ ਦਾ ਮਸਲਾ ਹੋਵੇ, ਤੁਹਾਡੀ ਖਾਨਦਾਨ ਦੀ ਇੱਜ਼ਤ ਤੇ ਖੈਰਤ ਦਾ ਮਸਲਾ ਹੋਵੇ, ਤੁਸੀਂ ਹੱਥ ਵੀ ਵੱਢ ਦਿੰਦੇ ਹੋ, ਅੱਖਾਂ ਵੀ ਕੱਢ ਲੈਂਦੇ ਹੋ ਤੇ ਬੰਦੇ ਵੀ ਮਾਰ ਦਿੰਦੇ ਹੋ। ਤੇ ਚਾਚੂ ਜੀ ਜਦੋਂ ਮਸਲਾ ਸਾਡੇ ਹੁਜ਼ੂਰ ਦੀ ਇੱਜ਼ਤ ਨਮੂਸ ਦਾ ਹੁੰਦਾ ਹੈ ਤੇ ਉਸ ਵੇਲੇ ਤੁਹਾਡੀ ਇੱਜ਼ਤ ਕਿੱਥੇ ਮਾਰ ਜਾਂਦੀ ਹੈ। ਤੇ ਜਦੋਂ ਮਸਲਾ ਹੁਜ਼ੂਰ ਦੀ ਖਤਮ ਨਬੂਵਤ ਤੇ ਹੁੰਦਾ ਹੈ ਤੇ ਉਸ ਵੇਲੇ ਤੁਹਾਡੀ ਗੈਰਤ ਦਾ ਜਨਾਜ਼ਾ ਕਿਉਂ ਨਿਕਲ ਜਾਂਦਾ ਹੈ। ਤੇ ਮੇਰੇ ਵਰਗੀਆਂ ਕਰੋੜਾਂ ਧੀਆਂ ਦੀ ਇੱਜ਼ਤ ਉਸ ਖਾਕ ਕਿਤੇ ਕੁਰਬਾਨ ਤੇ ਜਿੱਥੇ ਮੇਰੇ ਹੁਜ਼ੂਰ ਦੀ ਊਂਟਨੀ ਮੈਂ ਕਦਮ ਮੁਬਾਰਕ ਰੱਖਾ ਧੀਆਂ ਦੀਆਂ ਇੱਜ਼ਤਾਂ ਵਾਸਤੇ, ਪਾਰਟੀ ਦੀ ਇੱਜ਼ਤ ਵਾਸਤੇ, ਪਾਰਟੀ ਦੇ ਲੀਡਰ ਵਾਸਤੇ, ਖਾਨਦਾਨ ਦੀ ਇੱਜ਼ਤ ਵਾਸਤੇ ਬੰਦਿਆਂ ਨੂੰ ਵੱਢਣ ਵਾਲਿਓ ਤੇ ਉਹਨਾਂ ਗੁਸਤਾਖਾਂ ਦੇ ਸਿਰ ਕਦੋਂ ਵੱਜੋਗੇ ਤੇ ਜਿਹੜੇ ਦੁਨੀਆ ਦੇ ਅੰਦਰ ਸਾਡੇ ਹੁਜ਼ੂਰ ਦੀ ਗੁਸਤਾਖੀਆਂ ਕਰ ਰਹੇ ਨੇ। ਤੇ ਚਾਚੂ ਜੀ ਜਿੰਨਾ ਪਾਰਟੀਆਂ ਨਾਲ ਤੁਸੀਂ ਰਲੇ ਹੋਏ ਹੋ ਉਹ ਪਾਰਟੀਆਂ ਹੁਜ਼ੂਰ ਦੀ ਇੱਜ਼ਤ ਨਾਮੂਸ ਤੇ ਹਮਲੇ ਕਰਦੀਆਂ ਨੇ ਤੇ ਉਹ ਆਕਾ ਦੀ ਖਤਮੇ ਨਬੂਵਤ ਦੇ ਡਾਕੂ ਹਨ ਤੇ ਉਹ ਹੁਜ਼ੂਰ ਦੇ ਗੁਸਤਾਖਾਂ ਦੇ ਸਾਥੀ ਵੀ ਹਨ ਤੇ ਉਹ ਪਾਰਟੀਆਂ ਜਿੰਨੇ ਵੀ ਜ਼ੁਲਮ ਸਤਮ ਕਰਨਗੀਆਂ, ਇਸਲਾਮ ਔਰ ਦੀਨ ਨਾਲ ਗੱਦਾਰੀ ਕਰਨਗੀਆਂ, ਤੁਸੀਂ ਭਾਵੇਂ ਰੋਜ਼ੇ ਰੱਖੋ, ਨਮਾਜ਼ਾਂ ਪੜੋ ਤੇ ਤੁਸੀਂ ਉਹਨਾਂ ਜ਼ਾਲਮਾਂ ਦੇ ਸਾਥੀ ਬਣ ਜਾਓਗੇ ਤੇ ਤੁਹਾਨੂੰ ਫਿਰ ਇਹਨਾਂ ਗੱਲਾਂ ਦਾ ਪਤਾ ਵੀ ਨਾ ਹੋਵੇ ਕਿਉਂਕਿ ਤੁਸੀਂ ਉਹਨਾਂ ਪਾਰਟੀਆਂ ਨੂੰ ਸਪੋਰਟ ਕਰਦੇ ਹੋ ਤੇ ਉਹਨਾਂ ਪਾਰਟੀਆਂ ਨੂੰ ਵੋਟ ਵੀ ਦਿੰਦੇ ਹੋ। ਚੋਰੀਆਂ ਤਾਂ ਤੁਸੀਂ ਇਸ ਮੁਲਕ ਚੋਂ ਖਤਮ ਨਾ ਕਰ ਸਕੇ, ਡਕੈਤੀਆਂ 72 ਸਾਲ ਹੋਏ ਤੁਸੀਂ ਖਤਮ ਨਾ ਕਰ ਸਕੇ ਤੇ ਮੁੜ ਕੇ ਪਕੜਨ ਦੀ ਵਾਰੀ ਆਈ ਤੇ ਇਮਾਮ ਸਾਹਿਬ ਨੂੰ ਪਕੜਿਆ। क्यों जी आप नमाज क्यों करा रहे थे? अशर को होगा ये मालूम कि जीता कौन और हारा कौन। दुनिया ते भी पता लगना है ते वमन अज़लमु मिम्मन मना मसाजिद अल्लाह, उसने तो वड्डा केड़ा जालिम है यार जेड़ा अल्लाह ने फरमाया उस तो वड्डा कायनात जालिम ही कोई नहीं जेड़ा मस्जिदां चो विच अल्लाह दे जिक्र तो रोके।